ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵਧੀਏ, ਟੋਰਾਂਟੋ ਦੇ ਵਿੱਚ ਪੁਲਿਸ ਨੇ $100 ਮਿਲੀਅਨ ਦੀ ਕੋਕੇਨ ਕ੍ਰਿਸਟਲ ਮੈਥ ਆ ਉਸ ਦੀ ਜਿਹੜੀ ਇੱਕ ਬਹੁਤ ਵੱਡੀ ਖੇਪ ਆ ਉਹ ਫੜੀ ਆ। ਰਿਕਾਰਡ ਡਰੱਗ ਬਸਟ ਇਸ ਵਿੱਚ ਕੀਤਾ ਗਿਆ ਆ। ਪ੍ਰੋਜੈਕਟ ਫਨੀਟੋ ਦੇ ਨਾਂ ਹੇਠਾਂ ਪੁਲਿਸ ਨੇ ਇਨਵੈਸਟੀਗੇਸ਼ਨ ਜਿਹੜੀ ਉਹ ਚਲਾਈ ਸੀ, ਜਿਸ ਵਿੱਚ ਅਧਿਕਾਰੀਆਂ ਦੇ ਦੁਆਰਾ 1 ਟਨ ਕੋਕੇਨ ਕ੍ਰਿਸਟਲ ਮੈਥ, ਜਿਸ ਦੀ ਬਾਜ਼ਾਰ ਵਿੱਚ ਕੀਮਤ $90 ਮਿਲੀਅਨ ਦੱਸੀ ਗਈ ਹੈ, ਜਿਸ ਕਰਕੇ 7 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਕੈਨੇਡਾ ਦੇ ਵਿੱਚ ਇੱਦਾਂ ਦੀਆਂ ਖਬਰਾਂ ਜਿਹੜੀਆਂ ਹਰਜੋਤ ਸਿੰਘ ਜੀ ਅਕਸਰ ਹੀ ਬਹੁਤ ਜ਼ਿਆਦਾ ਆ ਰਹੀਆਂ, ਲਗਾਤਾਰ ਬਗੈਰ ਰੁਕੇ ਆ ਰਹੀਆਂ ਆ। ਸੋ 3.5 ਮਹੀਨੇ ਇਨਵੈਸਟੀਗੇਸ਼ਨ ਇਸ ਪ੍ਰੋਜੈਕਟ ਫਨੀਟੋ ਦੇ ਤਹਿਤ ਚੱਲੀ ਸੀਗੀ। ਪੁਲਿਸ ਨੇ ਸਰਚ ਵਾਰੰਟ ਜਿਹੜੇ ਆ ਐਗਜ਼ੀਕਿਊਟ ਕਰਦੇ ਹੋਏ 550 ਕਿਲੋ ਕੋਕੇਨ ਤੇ 450 ਕਿਲੋ ਕ੍ਰਿਸਟਲ ਮੈਥ ਆ ਉਹ ਸੀਜ਼ ਕੀਤੀ। ਨਾਲ ਇੱਕ ਹਥਿਆਰ ਵੀ ਉਹਨਾਂ ਨੇ ਹਿਰਾਸਤ ਵਿੱਚ ਲਿਆ, ਇੱਕ ਵਹੀਕਲ ਤੇ $95,000 ਜਿਹੜੀ ਨਕਦੀ ਵੀ ਉਹਨਾਂ ਨੇ ਫੜੀ ਆ। ਸਕੈਜੂਲ 1 ਕੰਟਰੋਲਡ ਡਰੱਗ ਹੈਗਾ ਆ। ਇਹ ਕਹਿੰਦੇ ਵੀ ਉਹਨਾਂ ਨੇ ਦੱਸਿਆ ਵੀ ਪੁਲਿਸ ਦੀ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜੀ ਖੇਪ ਆ ਉਹਨਾਂ ਦੇ ਹੱਥੇ ਲੱਗੀ ਆ। ਇਸ ਮਾਮਲੇ ਵਿੱਚ ਜਿਹੜੇ 7 ਜਣੇ ਗ੍ਰਿਫਤਾਰ ਹੋਏ ਆ, ਉਮਰ ਦੇਖਿਓ ਹਰਜੋਤ ਸਿੰਘ ਜੀ ਵੀ 20 ਤੋਂ ਲੈ ਕੇ 43 ਸਾਲ ਦੀ ਉਮਰ ਦੇ ਵਿੱਚ ਕੈਮਰੋਨ ਲੌਂਗਮੋਰ, ਟੈਂਜ਼ਿਨ ਪੈਲਡਨ, ਬ੍ਰਾਇਨ ਸ਼ੈਰਟ, ਅਬੂ ਬਕਰ ਮੁਹੰਮਦ, ਬਸ਼ੀਰ ਹਸਨ ਅਬਦੀ, ਜ਼ੁਬਾਇਲ ਹੋਕ ਤੇ ਲੂਚੋ ਲੋਡਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਸਾਰਿਆਂ ਦੇ ਉੱਤੇ 30 ਜਿਹੜੇ ਵੱਖ-ਵੱਖ ਚਾਰਜਿਸ ਆ ਉਹ ਲੱਗਣਗੇ। 20 ਸਾਲ ਤੋਂ 43 ਸਾਲ ਦੀ ਮਹਿਜ ਉਮਰ ਦੇ ਵਿੱਚ ਇਹ ਕੰਮਾਂ ਦੇ ਵਿੱਚ ਇਸ ਟਾਈਮ ਪਏ ਆ। ਟੋਰਾਂਟੋ ਦੇ ਦੁਆਰਾ ਇਹ ਇੱਕ ਬਹੁਤ ਵੱਡੀ ਜਿਹੜੀ ਖੇਪ ਆ ਫੜੀ ਗਈ ਆ। ਇੱਕ ਵੱਖਰੀ ਖਬਰ ਦੇ ਵਿੱਚ ਹਰਜੋਤ ਸਿੰਘ ਜੀ, ਟੋਰਾਂਟੋ ਹੀ ਇਲਾਕੇ ਦਾ ਟਰੱਕ ਡਰਾਈਵਰ ਹਰਵਿੰਦਰ ਸਿੰਘ, ਜਿਸ ਦਾ ਨਾਂ ਆ, ਉਸ ਨੂੰ 11 ਸਾਲਾਂ ਦੀ ਜਿਹੜੀ ਸਜ਼ਾ ਸੁਣਾਈ ਗਈ ਆ। ਟੋਰਾਂਟੋ ਦੀ ਅਦਾਲਤ ਦੇ ਦੁਆਰਾ $3.5 ਮਿਲੀਅਨ ਦੀ ਕੋਕੇਨ ਉਹ ਅਮਰੀਕਾ ਤੋਂ ਕਹਿੰਦੇ ਕੈਨੇਡਾ ਦੇ ਵਿੱਚ ਬਲੂ ਵਾਟਰ ਬ੍ਰਿਜ ਜ਼ਰੀਏ ਸਮਗਲ ਜਿਹੜਾ ਆ ਉਹ ਕਰਦਾ ਫੜਿਆ ਗਿਆ ਸੀਗਾ ਮਾਰਚ 31, 2021 ਦੇ ਵਿੱਚ। ਇਹ ਸਾਰਨੀਆਂ ਕਰਕੇ ਜਿਹੜਾ ਇਲਾਕਾ ਆ ਉਸ ਲੱਗੇ ਆ ਤੇ ਫੜਿਆ ਜਾਣ ਵਾਲਾ ਜਿਹੜਾ ਡਰਾਈਵਰ ਆ ਉਹ 25 ਸਾਲਾਂ ਦਾ ਬਰੈਂਪਟਨ ਦਾ ਰਹਿਣ ਵਾਲਾ ਟਰੱਕ ਡਰਾਈਵਰ ਹਰਵਿੰਦਰ ਸਿੰਘ ਉਸਦਾ ਨਾਮ ਜਿਹੜਾ ਉਹ ਦੱਸਿਆ ਜਾ ਰਿਹਾ ਆ। ਪੋਰਟ ਜਿਹੜਾ ਹਿਊਰੋਨ ਮਿਸ਼ੀਗਨ ਤੇ ਪੁਆਇੰਟ ਐਡਵਰਡ ਜਿਹੜਾ ਕੈਨੇਡਾ ਦੇ ਵਿੱਚ ਜਾ ਕੇ ਇਵੈਂਚੁਅਲੀ ਇਸ ਨੂੰ ਫੜਿਆ ਗਿਆ ਸੀ। 62 ਕਿਲੋ ਕੋਕੇਨ ਇਸ ਦੀ ਗੱਡੀ ਦੇ ਵਿੱਚੋਂ, ਇਸ ਦੇ ਜਿਹੜੇ ਟਰੈਕਟਰ ਟ੍ਰੇਲਰ ਟਰੱਕ ਦੇ ਵਿੱਚੋਂ ਉਹ ਇੰਸਪੈਕਸ਼ਨ ਦੇ ਦੌਰਾਨ ਜਿਹੜੀ ਉਹ ਲੱਭੀ ਸੀ। ਇਸ ਨੂੰ ਫਿਰ ਇਵੈਂਚੁਅਲੀ RCMP ਦੇ ਦੁਆਰਾ ਚਾਰਜ ਕੀਤਾ ਗਿਆ ਸੀ ਤੇ ਇਵੈਂਚੁਅਲੀ ਹੁਣ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਇਹਨੇ ਆਪਣੇ ਆਪ ਨੂੰ ਨਾਟ ਗਿਲਟੀ ਪਲੀ ਕੀਤਾ ਸੀਗਾ। ਇਹਦਾ 4 ਦਿਨ ਜਿਹੜਾ ਉਹ ਟਰਾਇਲ ਚੱਲਿਆ ਸੀਗਾ। ਇਹ ਹੁਣ ਹਰਜੋਤ ਸਿੰਘ ਜੀ ਦੇਖ ਲਓ ਵੀ ਕਿਹੜੇ ਪਾਸੇ ਵੱਲ ਨੂੰ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਹੈ। ਪਹਿਲੀ ਵਾਰੀ ਨਹੀਂ ਹੈ, ਅਖੀਰਲੀ ਖਬਰ ਨਹੀਂ ਆ, ਇਹ ਕੋਈ ਪਹਿਲੀ ਵਾਰੀ ਨਹੀਂ ਆਈ ਆ, ਪਰ ਇਹ ਜਿਹੜਾ ਲਗਾਤਾਰ ਕੰਮ ਆ ਉਹ ਵੱਧਦਾ ਜਾ ਰਿਹਾ ਆ। ਅਮਰੀਕਾ ਇਸ ਟਾਈਮ ਕੈਨੇਡਾ ਦੇ ਵਿੱਚ ਖੇਪ ਜਿਹੜੀ ਨਸ਼ਿਆਂ ਦੀ ਖੇਪ ਜਾਣ ਦੇ ਲਈ ਲੱਗ ਹੀ ਰਿਹਾ ਆ ਵੀ ਇੱਕ ਸੈਂਟਰਲ ਡਿਸਟ੍ਰੀਬਿਊਟਿੰਗ ਪੁਆਇੰਟ ਆ ਉਹ ਬਣਿਆ ਪਿਆ ਆ।